ਜਦੋਂ ਅਸੀਂ ਉਜੜੇ ਨਾ ਉਹਨਾਂ ਨੇ ਸਾਡੇ ਨਾਲ ਬੜਾ ਸਲੂਕ ਵਰਤਿਆ। ਅੱਛਾ ਜਦੋਂ ਪਿਆ ਨਾ ਸਾਨੂੰ ਜਥਾ, ਹਾਂ ਸਾਡਾ ਪਿੰਡ ਸੀ, ਲੜਾਈ ਹੋਈ ਸਾਡੇ ਪਿੰਡ। ਅੱਛਾ ਲੜਾਈ ਹੋਈ, ਹਾਂ ਆਪਸ ਵਿੱਚ ਹੀ, ਤੇ ਅੱਛਾ। 2-4 ਖੂਨ ਹੋ ਗਿਆ, 4 ਥਾਂ ਤੇ ਬੰਦੇ ਮਰ ਗਏ ਜੀ। ਫਿਰ ਜਦੋਂ ਆਲਾ ਦੁਆਲਾ ਸਾਰਾ ਉੱਠ ਖੜਾ ਹੋਇਆ ਨਾ, ਫਿਰ ਉਹਨਾਂ ਨੇ ਸਾਨੂੰ ਪਾਇਆ ਘੇਰਾ। ਅੱਛਾ 4 ਚਫੇਰਾ ਤੁਹਾਡੀ ਬਰਾਤ ਦੀ ਜਿੱਥੇ ਤਾਈ ਮੀਲ ਦਾ ਦੋਨਾਂ ਮਾਰੋ ਨਾ, ਉਹ ਜਥੇ ਵਾਲੇ। ਅੱਛਾ ਜਥਾ ਸਾਡੇ ਸੀ, ਜਥਾ ਪੈ ਗਿਆ, ਹਮਲਾ ਹੋ ਗਿਆ ਤੁਹਾਡੇ ਹਮਲਾ ਹੋ ਗਿਆ। ਇੱਕ ਸੀ ਜੈਲਦਾਰ, ਉਹ ਜੈਲਦਾਰ ਪਤਾ ਲੱਗਾ, ਉਹਦੇ ਕੋਲ ਸੀ 2 ਘੋੜੀਆਂ, ਉਹਨੇ ਆਪਣਾ ਬੱਚਾ ਚੜਾਇਆ ਤੁਹਾਡੀ ਉਮਰ ਦਾ। ਅੱਛਾ ਇੱਕ ਆਪ ਚੜਿਆ, ਉਹਨੇ ਕਿਹਾ ਇਸ ਪਿੰਡ ਨੂੰ ਕਿਸੇ ਨਹੀਂ ਛੇੜਨਾ, ਇਹ ਪਿੰਡ ਦਾ ਕੋਈ ਜੀ ਨਹੀਂ। ਉਹ ਸੀਗਾ ਜੀ ਜੌਲਾਂ ਦਾ, ਸਾਡੇ ਲਾਗੇ ਜੌਲਾਂ ਸੀ। ਜੌਲਾਂ ਸੀ, ਜੌਲਾਂ ਦਾ ਸੀ। ਹਾਂ ਜੌਲਾਂ ਦਾ ਸੀ। ਜੌਲਾਂ ਦਾ ਜੈਲਦਾਰ ਸੀ। ਜੈਲਦਾਰ ਸੀ ਉਹ। ਅੱਛਾ ਵੈਸੇ ਖਾਬਾਂ ਖਿਆਲਾਂ 'ਚ ਗੇੜਾ ਲੱਗਦਾ? ਹਾਂ ਲੱਗ ਹਟਿਆ, ਲੱਗ ਹਟਿਆ, ਲੱਗ ਹਟਿਆ। ਪਹਿਲਾਂ ਲੱਗਦਾ, ਅੱਛਾ ਪਹਿਲਾਂ ਬੜਾ ਯਾਦ ਆਉਂਦਾ ਸੀ। ਯਾਦ ਆਉਂਦਾ। ਪੰਜਾਬੀ ਲਹਿਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ, ਔਰ ਇਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਇਹ ਕੋਸ਼ਿਸ਼ ਕਰੀ ਦੀ ਹੈ ਕਿ ਦੋਵੇਂ ਪੰਜਾਬ ਦੀ ਜਿਹੜੀ ਪੁਰਾਣੀ ਮੇਲ ਵਰਤਨ ਸੀ, ਜਿਹੜੀ ਪੰਜਾਬ ਦੀ ਰਹਿਤਲ ਸੀ, ਪੁਰਾਣੀ ਜਿਹੜੀ ਸਾਂਝ ਸੀ, ਉਹਦੇ ਬਾਰੇ ਗੱਲਬਾਤ ਕਰਦੇ ਹਾਂ ਉਹਨਾਂ ਬਜ਼ੁਰਗਾਂ ਰਾਹੀਂ ਜਿਨ੍ਹਾਂ ਨੇ ਉਹ ਵੇਲਾ ਵੇਖਿਆ ਹੁੰਦਾ ਹੈ। ਇਸ ਵੇਲੇ ਆਪਾਂ ਬੈਠੇ ਹਾਂ ਗੋਜਰਾ ਦੇ ਲਾਗੇ ਹੀ ਇੱਕ ਪਿੰਡ ਦੇ ਵਿੱਚ। ਆਓ ਬਜ਼ੁਰਗਾਂ ਨਾਲ ਗੱਲਬਾਤ ਕਰਦੇ ਹਾਂ। ਬਜ਼ੁਰਗੋ ਕੀ ਹਾਲ ਚਾਲ ਹੈ? ਠੀਕ ਠਾਕ ਹੋ? ਬਸ ਜੀ ਸ਼ੁਕਰ ਹੈ ਜਿਹੜੀ ਤਬੀਅਤ ਸੇ ਠੀਕ ਜੇ? ਹਾਂ ਠੀਕ ਹੈ, ਲੱਤਾਂ ਨਹੀਂ ਹੁਣ ਤੁਰਦੀਆਂ। ਨਾਂ ਕੀ ਤੁਹਾਡਾ? ਮੇਰਾ ਨਾਮ ਅਨਵਰ। ਅਨਵਰ। ਹਾਂਜੀ। ਤੁਹਾਡੇ ਵਾਲਿਦ ਸਾਹਿਬ ਦਾ? ਫਜ਼ਲ ਮੁਹੰਮਦ। ਫਜ਼ਲ ਮੁਹੰਮਦ। ਦਾਦਾ ਜੀ ਦਾ ਨਾਮ ਚੇਤੇ? ਨਹੀਂ, ਉਹਨਾਂ ਦਾ ਨਾਮ ਨਹੀਂ ਚੇਤੇ। ਨਾਂ ਨਹੀਂ ਚੇਤੇ। ਉਮਰ ਕਿੰਨੀ ਹੈ ਵੈਸੇ ਤੁਹਾਡੀ? ਮੇਰੀ ਉਮਰ ਜੀ, ਮੈਂ ਇਹ ਬੱਚੇ ਮੰਗਰ ਸੀ ਜਦੋਂ ਹਿੰਦੁਸਤਾਨ ਨੂੰ ਆਇਆ। ਅੱਛਾ ਉਹ ਪਰਲੇ? ਹਾਂ ਇਹਦਾ ਮਤਲਬ ਕੋਈ 20 ਸਾਲਾਂ ਦੇ ਹੈ ਸੀ। ਹਾਂ। ਅੱਛਾ ਤੇ ਉੱਥੇ ਤੁਹਾਡਾ ਪਿੰਡ ਕਿਹੜਾ ਸੀਗਾ? ਮੱਲੀਆਂ ਪਟੋਰੀ। ਮੱਲੀਆਂ ਪਟੋਰੀ। ਪਟੋਰੀ ਸੀਗੇ ਚੱਕ ਨੇੜੇ ਹਟਵੇਂ ਸੀ। ਅੱਛਾ ਤੇ ਦੋਹਾਂ ਚੱਕਾ ਜਿਹੜੇ ਜਪੂਰ ਸੀ। ਅੱਛਾ ਤੇ ਗਾਹਾਂ ਇੱਕ ਸੀਗਾ ਸਕਰਾਲਾ, ਉਹ ਵੀ ਮੁਸਲਮਾਨਾਂ ਦਾ। ਅੱਛਾ ਤੇ ਚਟਾਲਾ, ਉਹ ਵੀ ਮੁਸਲਮਾਨਾਂ ਦਾ। ਤਾਂ ਜਿਹੜਾ ਅੱਗੇ ਸੀਗਾ ਮੋਹਾ, ਉਹ ਵੀ ਮੁਸਲਮਾਨਾਂ ਦਾ। ਲਾਗੇ ਇਹ ਪਿੰਡ ਸੀ? ਲਾਗੇ ਮਸੀਤੀ, ਹਾਂ, ਉਹ ਸੀਗੀ ਤੁਹਾਡੀ ਬਰਾਦਰੀ, ਸਿੱਖਾਂ ਦਾ ਪਿੰਡ ਸੀ। ਸਿੱਖਾਂ ਦਾ ਪਿੰਡ ਸੀ। ਆਪਾਂ ਜਿਹੜੇ ਪਿੰਡ ਬੈਠੇ ਆ, ਪਿੰਡ ਦਾ ਕੀ ਨਾਂ ਜੀ? ਇਹਦਾ? ਆਹੋ 93। ਹਾਂਜੀ। ਇਹਨੂੰ ਪੱਕਾ ਨਾ ਕਹਿੰਦੇ? ਇਹ ਪੱਕਾ ਨਾ ਸਟੇਸ਼ਨ ਮਸ਼ਹੂਰ ਸੀ। ਅੱਛਾ ਇੱਥੇ ਸੀਗੇ ਆ ਬਜ਼ੁਰਗ, ਹਾਂ, ਉਹ ਬੈਠੇ ਆ, ਉਹ ਬੜਾ ਦਰਬਾਰ ਉਹਦਾ ਬਣਿਆ ਬੜੇ ਮੁਗਲ ਦੇ। ਅੱਛਾ ਤੇ ਉਹਨਾਂ ਨੇ ਉਹ ਇੱਥੇ ਬੈਠੇ ਆ, ਉਹਨਾਂ ਦੇ ਨਾਂ ਤੇ ਇਹ। ਅੱਛਾ ਠੀਕ ਹੈ, ਠੀਕ। ਬਜ਼ੁਰਗਾਂ ਦੇ ਨਾਂ ਤੇ ਪਿਆ। ਬਜ਼ੁਰਗਾਂ ਦੇ ਨਾਂ ਤੇ ਪਿੰਡ ਵਸੇ। ਠੀਕ ਹੋ ਗਿਆ। ਅੱਛਾ ਬਜ਼ੁਰਗੋ, ਇਹ ਪੱਕਿਆਂ ਦੇ ਲਾਗੇ ਕਿਹੜੇ ਪਿੰਡ ਆ? 94, 91 ਨਾਂ ਹੈਗੇ ਇਹਨਾਂ ਦੇ? ਬਸ ਚੱਕੀ ਵੱਜਦਾ? ਚੱਕੀ ਵੱਜਦਾ। ਠੀਕ ਹੋ ਗਿਆ। ਨਾਂ 91, 94 ਤੇ 92, ਆਹਦਾ ਨਾਂ 93 ਆ, ਇੱਧਰ 96। ਠੀਕ ਆ ਪਿੱਛੇ ਜਿਹੜਾ ਛੱਪੜ ਹੈਗਾ ਪੁਰਾਣੇ ਜ਼ਮਾਨੇ ਦਾ ਬਣਿਆ ਕਿ ਬਾਅਦ ਚ ਪੱਕਾ ਕੀਤਾ? ਇਹ ਪੁਰਾਣੇ ਜ਼ਮਾਨੇ ਦਾ। ਅੱਛਾ ਪੁਰਾਣਾ ਹੀ ਹੈ ਤੇ ਪੱਕਾ ਵਾ? ਇਹ ਪੱਕਾ ਸਾਡੇ ਆ ਕੇ ਲੋਕਾਂ ਨੇ ਕੀਤਾ। ਹਾਂਜੀ। ਅੱਛਾ ਜਿਹੜਾ ਉੱਥੇ ਤੁਹਾਡਾ ਪਿੰਡ ਸੀਗਾ, ਹਾਂਜੀ, ਕੀ ਨਾਮ ਦੱਸਿਆ ਸੀ ਤੁਸੀਂ? ਮੱਲੀਆਂ ਪਟੋਰੀ। ਪਟੋਰੀ। ਹਾਂਜੀ। ਉੱਥੇ ਦਾ ਵਸੇਬ ਕਿਦਾਂ ਦਾ ਸੀਗਾ ਤੁਹਾਡਾ? ਰਹਿਣ ਸਹਿਣ ਕਿਸ ਤਰ੍ਹਾਂ ਦਾ ਸੀ? ਉਹ ਰਹਿਣ ਸਹਿਣ ਦਾ ਇਦਾਂ ਦਾ ਸੀਗਾ, ਸਾਡੇ ਪਾਣੀ ਹੈ ਨਹੀਂ ਸੀ। ਅੱਛਾ ਆ ਜਿਹੜਾ ਇੱਧਰ ਨਹਿਰੀ ਪਾਣੀ, ਇਹ ਹੈ ਨਹੀਂ ਸੀ। ਖੂਹਾਂ ਦਾ ਪਾਣੀ? ਖੂਹਾਂ ਦਾ ਪਾਣੀ। ਹੁਸ਼ਿਆਰਪੁਰ ਵੱਜਦਾ? ਹੁਸ਼ਿਆਰਪੁਰ, ਹਰਿਆਣਾ ਥਾਣਾ, ਹੁਸ਼ਿਆਰਪੁਰ ਜ਼ਿਲ੍ਹਾ। ਤੇ ਤਹਿਸੀਲ ਕਿਹੜੀ ਪੈਂਦੀ ਸੀ? ਤਹਿਸੀਲ ਵੀ ਹਰਿਆਣਾ ਸੀ। ਠੀਕ ਹੋ ਗਿਆ। ਹਾਂ। ਅੱਛਾ ਤੇ ਵਸੇਬ ਬਾਰੇ ਤੁਸੀਂ ਦੱਸ ਰਹੇ ਸੀ, ਰਹਿਤਲ ਬਾਰੇ ਕਿਸ ਤਰ੍ਹਾਂ ਦੀ ਸੀ ਉੱਥੇ? ਸਾਂਝ ਕਿਸ ਤਰ੍ਹਾਂ ਦੀ ਸੀ? ਸਾਂਝ ਸਾਡੇ ਲੋਕਾਂ ਨਾਲ ਆਲੇ ਦੁਆਲੇ ਬੜਾ ਸਲੂਕ ਸੀ। ਤੁਹਾਡੇ ਲੋਕਾਂ ਨਾਲ ਨਾ, ਸਾਡੇ ਲੋਕਾਂ ਨਾਲ ਬੜਾ ਸਲੂਕ ਸੀ। ਤੁਸੀਂ ਕੀ ਕਰਦੇ ਸੀ ਉਸ ਵੇਲੇ? ਅਸੀਂ ਆਪਣਾ ਜ਼ਿਮੀਂਦਾਰ ਖੂਹਾਂ ਤੇ। ਹਾਂਜੀ। ਤੇ ਨੰਬਰਦਾਰ ਕੌਣ ਸੀ ਪਿੰਡ ਦਾ? ਨੰਬਰਦਾਰ ਉਹ 52 ਚ ਬੈਠੇ ਆ ਜੀ, ਆ 52 ਚ। ਅੱਛਾ। ਚਿਰਾਗ ਉਹਦਾ ਨਾਂ ਸੀ। ਅੱਛਾ। ਤੇ ਸਰਬਰਾਜ ਸਾਡਾ ਤਾਇਆ ਸੀ ਤੁਹਾਡਾ? ਕੀ ਨਾਂ ਸੀ ਉਹਦਾ? ਉਹਦਾ ਨਾਂ ਸੀ ਬਰਕਤ। ਆ ਉਹਦਾ ਪੋਤਾ ਇੱਥੇ ਬੈਠਾ ਤਹਿਸੀਲਦਾਰ। ਤੇ ਉਹ ਤਾਂ ਇੱਧਰ ਆ ਕੇ ਫੌਟ ਹੋਇਆ ਤਾਂ ਸਾਡਾ। ਅੱਛਾ। ਹਾਂਜੀ। ਠੀਕ ਹੋ ਗਿਆ। ਹਾਂਜੀ।
ਸਹੀ। ਕਦੀ 47 ਤੋਂ ਪਹਿਲੇ ਇੰਜ ਤੇ ਨਹੀਂ ਹੋਇਆ ਕਿ ਤੁਹਾਡੇ ਪਿੰਡ ਵੈਸੇ ਸਿੱਖ ਹੈ ਸੀਗੇ? ਨਹੀਂ, ਸਿੱਖ ਨਹੀਂ ਸੀ, ਹਿੰਦੂ? ਹਿੰਦੂ ਸੀਗੇ। ਅੱਛਾ, 8-10 ਘਰ। ਕੋਈ ਨਾਮ ਚੇਤੇ? ਇੱਕ ਡੱਬੂ ਡੱਬੂ? ਲੱਭੂ ਨਾ ਲੱਭੂ, ਲੱਭੂ। ਅੱਛਾ, ਇੱਕ ਨਿੱਕਾ, ਨਿੱਕਾ, ਇੱਕ ਬਾਊ, ਬਾਊ, ਇੱਕ ਦੇਖੋ ਸਿੰਘਾ, ਉਹ ਸਿੰਘਾ ਸਾਡੇ ਸਿੰਘ ਉਹਦਾ ਨਾਂ ਸੀ। ਸਿੰਘ। ਉਹ ਉਹਨਾਂ ਦਾ ਸਿਆਣਾ ਸੀ, ਸਾਰਿਆਂ ਤੋਂ ਵੱਡਾ। ਅੱਛਾ, ਉਹ ਕੰਮ ਕਰਦੇ ਸੀ ਆ ਮਕਾਨਾਂ ਦਾ, ਤੇ ਆ ਬਾਕੀ ਆ ਜਿਹੜਾ ਅਸੀਂ ਹਲ ਪੁਜਾਰੇ ਆ, ਹਾਂ, ਸੇਪ ਦਾ ਕੰਮ ਕਰਦੇ ਸੀ। ਠੀਕ ਹੋ ਗਿਆ। ਰੰਬਾ ਚੋ ਇਹੋ ਜਿਹਾ ਕੰਮ ਕਰਦੇ ਸਾਰੇ ਪਿੰਡ 'ਚ। ਹਾਂ ਹਾਂ, ਉਹਨਾਂ ਨਾਲ ਬੜਾ, ਜਦੋਂ ਅਸੀਂ ਉਜੜੇ ਨਾ, ਹਾਂ, ਉਹਨਾਂ ਨੇ ਸਾਡੇ ਨਾਲ ਬੜਾ ਸਲੂਕ ਵਰਤਿਆ। ਅੱਛਾ, ਜਦੋਂ ਪਿਆ ਨਾ ਸਾਨੂੰ ਜਟਾ, ਹਾਂ, ਸਾਡਾ ਪਿੰਡ ਸੀ, ਲੜਾਈ ਹੋਈ ਸਾਡੇ ਪਿੰਡ। ਅੱਛਾ, ਲੜਾਈ ਹੋਈ। ਹਾਂ, ਆਪਸ ਵਿੱਚ ਹੀ, ਤੇ ਅੱਛਾ। 2-4 ਖੂਨ ਹੋ ਗਿਆ, 4 ਥਾਂ ਤੇ ਬੰਦੇ ਮਰ ਗਏ ਸੀ। ਉਦੋਂ ਬੈਠੇ ਸੀ ਅਸੀਂ ਆਪਣੇ ਪਿੰਡ, ਹਾਂ 4 ਥਾਂ ਤੇ ਹੀ ਮਰ ਗਏ। ਹਾਂ, ਤੇ ਉਹ ਫਿਰ ਜਿਹੜੀ ਨੇ ਬਰਾਲੀ ਇਹ ਕਹਿੰਦੇ ਵੀ ਇਹ ਬੜੇ ਭੈੜੇ ਆ, ਅੱਛਾ। ਇਹਨਾਂ ਨਾਲ ਛੇੜੋ। ਫਿਰ ਜਦੋਂ ਆਲਾ ਦੁਆਲਾ ਸਾਰਾ ਉੱਠ ਖੜਾ ਹੋਇਆ ਨਾ, ਹਾਂ ਹਾਂ, ਫਿਰ ਉਹਨਾਂ ਨੇ ਸਾਨੂੰ ਪਾਇਆ ਘੇਰਾ, ਅੱਛਾ, 4 ਚਫੇਰਾ। ਤੁਹਾਡੀ ਬਰਾਲੀ ਜਿੱਥੇ ਤਾਂ ਮੀਲ ਦੇ ਦੋਨਾਂ ਮਾਰੋ ਨਾ, ਹੂੰ, ਉਹ ਜਥੇ ਵਾਲੇ, ਅੱਛਾ, ਜਥਾ ਸਾਡੇ ਸੀ ਉਹਨੂੰ। ਜੱਥਾ ਪੈ ਗਿਆ, ਹਮਲਾ ਹੋ ਗਿਆ ਤੁਹਾਡੇ ਹਮਲਾ ਹੋ ਗਿਆ। ਠੀਕ। ਇੱਕ ਸੀ ਜੈਲਦਾਰ, ਹੂੰ, ਉਹ ਤਾਏ ਸਾਡੇ ਨੇ ਉਹ ਫਾਂਸੀ ਤੋਂ ਚੜਾਇਆ ਸੀ। ਅੱਛਾ, ਉਹ ਜੈਲਦਾਰ ਨੂੰ ਪਤਾ ਲੱਗਾ, ਹੂੰ, ਉਹਦੇ ਕੋਲ ਸੀ 2 ਘੋੜੀਆਂ, ਉਹਨੇ ਇੱਕ ਆਪਣਾ ਬੱਚਾ ਚੜਾਇਆ, ਹੂੰ, ਤੁਹਾਡੀ ਉਮਰ ਦਾ, ਅੱਛਾ, ਇੱਕ ਆਪ ਚੜਿਆ। ਹਾਂ। ਉਹਨੇ ਕਿਹਾ ਇਸ ਪਿੰਡ ਨੂੰ ਕਿਸੇ ਨਹੀਂ ਛੇੜਨਾ, ਇਹ ਪਿੰਡ ਦਾ ਕੋਈ ਜੀ ਨਹੀਂ। ਕੋਈ ਨਾਮ ਚੇਤੇ ਆ ਸਰਦਾਰ ਦਾ? ਨਾਮ ਹੁਣ ਚੇਤੇ ਨਹੀਂ। ਚੇਤੇ ਨਹੀਂ, ਨਹੀਂ। ਠੀਕ ਹਾਂ। ਹੈ। ਉਹ ਕਿੱਥੋਂ ਦਾ ਸੀ ਵੈਸੇ? ਉਹ ਸੀਗਾ ਜੀ ਜੌਲਾਂ ਦਾ, ਸਾਡੇ ਲਾਗੇ ਜੌਲਾਂ ਸੀ। ਜੌਲਾਂ ਸੀ, ਜੌਲਾਂ ਦਾ ਸੀ। ਹਾਂ, ਜੌਲਾਂ ਦਾ ਸੀ, ਜੌਲਾਂ ਦਾ ਜੈਲਦਾਰ ਸੀ। ਜੈਲਦਾਰ ਸੀ ਉਹ। ਅੱਛਾ, ਚਲੋ ਉਹਦੀ ਮਿਹਰਬਾਨੀ ਹੈ। ਮਿਹਰਬਾਨੀ ਸਿੱਧੀ ਜੀ ਉਹਦੀ। ਉਹ 5-7-8 ਪਿੰਡਾਂ ਦਾ ਜੈਲਦਾਰ ਸੀ, ਅੱਛਾ, ਮੋਟਾ ਸੀ ਉਹ। ਅੱਛਾ, ਉਹ ਏਦਾਂ ਸਾਡੇ ਪਿੰਡ ਦੀ ਸਾਂਝ ਪਈ ਸੀ। ਕਾਇਆ ਜਿਹੜਾ ਸੀ ਨਾ ਸਾਡਾ, ਉਹਦਾ ਮੁੰਡਾ ਜੈਲਦਾਰ ਦਾ, ਭਰੀਆਂ ਦਾ ਗੱਡਾ, ਜਿਹੜੇ ਕਣਕ ਵੱਢ ਕੇ ਪਿੰਡ ਨੂੰ ਲਿਆਉਂਦੇ ਸੀ, ਹੂੰ। ਪਿੰਡ ਲਿਆ ਗਾਉਂਦੇ ਹੁੰਦੇ ਸੀ। ਅੱਛਾ, ਉਹਦੇ ਬੌਲ ਮੋਟੇ ਸੀ, ਅੱਛਾ, ਤੇ ਉਹ ਜਲਾਇਆ ਨਾ ਜਿਹੜਾ ਸੀ ਨਾ ਬੱਚਾ, ਹੂੰ, ਉਹ ਉਹਦੇ ਗੱਡੇ ਥੱਲੇ ਆ ਕੇ ਫੌਤ ਹੋ ਗਿਆ। ਹੂੰ, ਤੇ ਉਦੋਂ ਅੰਗਰੇਜ਼ ਦਾ ਜ਼ਮਾਨਾ ਸੀ, ਹੂੰ, ਹੂੰ, ਉਹਨਾਂ ਨੇ ਫਾਂਸੀ ਲਿਖ ਦਿੱਤਾ ਅੱਛਾ, ਵੀ ਇਹਨੂੰ ਫਾਂਸੀ ਆ। ਹਾਂ, ਤੇ ਉਹ ਕਿਸੇ ਬੰਦੇ ਨੇ, ਉਹਨੂੰ ਵਕੀਲ ਨੇ ਦੱਸਿਆ ਬੇਚੇ ਤੇ ਛੁਡਾਉਣਾ ਨਾ, ਹੂੰ, ਹੂੰ, ਤਾਂ ਇਹਨੂੰ ਨੰਬਰਦਾਰ ਜਿਹੜਾ ਬਰਕਤ ਹੈ ਨਾ, ਬਰਕਤ ਪਟੋਰੀ ਦਾ, ਆਹੋ, ਉਹਦੇ ਕੋਲ ਜਾਓ। ਅੱਛਾ, ਉਹ ਕਹਿਣਾਗਾ ਵੀ ਗੱਲ ਸੁਣ ਲਓ, ਛੁਡਾ ਅੱਲਾ ਨਹੀਂ ਲੈਣਾ, ਹੂੰ, ਪਰ ਕਾਨੂੰਨ ਸਾਡੇ ਵਰਤ ਹੋਇਆ ਤਾਂ ਵਰਤ ਲਵਾ। ਅੱਛਾ, ਉਹ ਕਹਾਂਗੇ ਚੰਗਾ, ਉਹਨਾਂ ਨੇ ਵਕੀਲ ਵੀ ਕਰ ਲਿਆ, ਸਭ ਵੀ ਕਰ ਲਿਆ। ਅਸੀਂ ਇਹ ਸੁਣੀ ਨਹੀਂ ਗੱਲ ਕਰਦੇ। ਆਹੋ, ਉਹ ਨਾ ਜਿਸ ਦੀ ਇਹ ਗੱਲ ਹੋਈ ਤਾਂ ਆ ਗਈ ਪੁਲਿਸ, ਜਿਹੜੇ ਥਾਣੇ ਆ ਗਏ। ਹੂੰ, ਉਹਨੂੰ ਕਹਿਣਾਗਾ ਜੈਲਦਾਰ ਦੇ ਮੁੰਡੇ ਨੂੰ ਤਾਇਆ ਸਾਡਾ, ਵੀ ਤੂੰ ਬੋਲਣਾ ਨਹੀਂ, ਹੂੰ, ਤੈਨੂੰ ਇਹਨਾਂ ਨੇ ਵੀ ਕਰ ਦੇਣਾ, ਤੂੰ ਬੋਲਣਾ ਨਹੀਂ। ਹੂੰ। ਜੇ ਤੂੰ ਫਾਂਸੀ ਤੋਂ ਛੁੱਟਣਾ ਤਾਂ ਤੂੰ ਬੋਲੀ ਨਾ। ਹੂੰ, ਬਸ ਮੇਰਾ ਇਹੋ ਹੀ ਸਵਾਲ ਆ। ਹੂੰ, ਉਹਨੂੰ ਨਾ ਲੈ ਗਏ ਮੌਕੇ 'ਤੇ, ਹੂੰ, ਵੀ ਕਿੱਦਾਂ ਤੇਰੇ ਬੌਲ ਲਾਏ, ਗੋਲ ਦਾ ਗੱਡਾ ਜੋੜਿਆ, ਭਰੀਆਂ ਦਾ ਭਰਿਆ ਦਿਲ ਦਾ। ਹੂੰ, ਉਹਨੂੰ ਜੇ ਕਹਿਣਗੇ ਵੀ ਹਾਂ ਵੀ ਥਾਣੇ ਦਾ ਕਹਿਣਾ ਲਿਆ ਬਿਆਨ ਵੀ ਦੇ, ਉਹ ਬੋਲੇ ਹੀ ਨਾ। ਹੂੰ, ਉਹ ਮੁੰਡੇ ਦਾ ਜਿਹੜਾ ਪੁੱਤ ਬਣੇ ਜੁਲਾਈ ਦਾ, ਹੂੰ, ਉਹ ਕਹਿੰਦੀ ਵੇ ਹੁਣ ਤੇਰੀ ਕੁੱਲ ਪੈ ਗਈ। ਉਦੋਂ ਤਾਂ ਤੂੰ 10 ਪਿੰਡਾਂ 'ਚ ਤੇਰੀ ਦੁਹਾਈ ਸੁਣੀ ਸੀ, ਮੈਂ ਮਰ ਗਿਆ, ਮੇਰੇ ਬੋਲ ਫਸੇ ਹੋ ਗਿਆ, ਬੱਚਾ ਚੱਕੋ, ਬੱਚਾ ਚੱਕੋ। ਹੂੰ, ਉਹ ਵਕੀਲ ਨੇ ਉੱਥੇ ਹੀ ਗੱਲ ਫੜ ਲਈ। ਤਾਂ ਸਾਰੇ ਨੇ ਕਿਹਾ ਹੋ ਜਨਾਬ, ਮਾਈ ਅਸੀਂ ਬਿਆਨ ਦੇ ਰਹੀ ਆ। ਹੂੰ, ਉਹਨੇ ਸਾਹਿਬ ਜਿਹੜਾ ਆਇਆ ਸੀ, ਹੂੰ, ਉਹਨੇ ਕਿਹਾ ਹੋ ਬੜੀ। ਅੱਛਾ, ਉਹ ਫਿਰ ਜੈਲਦਾਰ ਨਾ ਸਾਡੇ ਪਿੰਡ ਨੂੰ, ਸਾਡੇ ਨੂੰ ਬਹੁਤ ਮੰਨਦਾ ਸੀ। ਅੱਛਾ, ਜੈਲਦਾਰ ਸੀਗਾ ਕੋ ਮੋਟਾ ਬਰਮਿਆਂ ਦਾ ਮਾਲਕ ਸੀ, ਹੂੰ, ਉਹ ਸਾਡੇ ਪਿੰਡ ਨੂੰ ਬੜਾ ਮੰਨਦਾ ਸੀ। ਹੂੰ। ਸਾਡੀ ਬਰਾਦਰੀ ਦਾ ਨਾ। ਅੱਛਾ, ਹਮਲਾ ਕਿਉਂ ਹੋਇਆ, ਕਿਹਨਾਂ ਨੇ ਕੀਤਾ, ਤੇ ਫਿਰ ਘਰ ਛੱਡਣ ਕਿਸ ਤਰ੍ਹਾਂ ਛੱਡੇ ਫਿਰ ਘਰ ਇਸ ਤਰ੍ਹਾਂ ਛੱਡੇ, ਇਸ ਵੇਲੇ ਹਮਲਾ ਪਿਆ। ਇਸ ਵੇਲੇ? ਇਸ ਵੇਲੇ ਅੱਛਾ, ਹਮਲਾ ਜਿਹੜੇ ਪਿਆ ਤੇ ਜਿਹੜਾ ਤਾਇਆ ਸਾਡੇ ਨਾ, 2 ਪਿੰਡ ਮੋਹਰੇ ਲੈ ਗਿਆ, ਹੂੰ, 4 ਬੰਦੇ ਮਰ ਗਏ। 4 ਬੰਦੇ ਮਾਰੇ? ਥਾਣੇਦਾਰ ਸਿੱਖ ਸੀ, ਅੱਛਾ, ਉਹ ਗੋਲੀ ਚਲਾਉਂਦਾ ਸੀ। ਅੱਛਾ, ਇਹਨੇ ਵੀ ਫੇਰ ਦਿੱਤੀ ਘੋੜੀ ਪਿੰਡ 'ਚ ਆ ਕੇ, ਹਾਂ, ਇਹ ਜੋ ਨਿੱਕਾ ਨਿਆਣਾ ਸਭ ਨਿਕਲ ਗਿਆ। ਅੱਛਾ, ਅਸੀਂ ਇੱਕ ਚੱਕ ਸਾਡੇ ਲਾਗੇ ਸੀ, ਹਾਂ, ਸਭ ਕੁਝ ਛੱਡ ਕੇ ਹਰ ਸ਼ੈ ਇੱਦਾਂ ਜਦੋਂ ਸਣੇ ਕੱਪੜੇ ਹੂੰ, ਨੱਠ ਪਏ। ਅੱਛਾ, ਪਿੰਡ ਦੇ ਲਾਗੇ ਹੀ ਆ ਗਏ, ਆਹੋ, ਆ ਕੇ ਚੱਲ ਗਏ। ਜਿਵੇਂ ਦੂਏ ਪਿੰਡ ਜਾ ਵੜੇ, ਅਸੀਂ ਅਜੇ ਉੱਥੇ ਬੈਠੇ ਹੀ ਸੀ ਅੱਛਾ, 10-15 ਮਿੰਟ, ਅੱਧਾ ਘੰਟਾ, ਹਾਂ, ਹਾਂ, 95 ਉਸ ਪਿੰਡ ਨੂੰ ਜਾ ਗਏ। ਹੂੰ, ਫਿਰ ਅਸੀਂ ਅਗਲਾ ਪਿੰਡ ਦੇਖਿਆ ਵਾਲਾ, ਹੂੰ, ਅਸੀਂ ਉੱਥੇ ਆ ਗਏ। ਅੱਛਾ, ਉੱਥੇ ਆ ਕੇ ਫਿਰ ਅਸੀਂ ਰਾਤ ਕੱਟੀ, ਹੂੰ, ਸਵੇਰੇ ਫਿਰ ਤੁਰ ਪਏ। ਅੱਛਾ, ਉਹ ਜਿਹੜੀ ਤੁਹਾਡੀ ਬਰਾਤ ਸੀ ਨਾ,
ਉਹ ਕਹਿਣਗੇ ਵੀ ਇਹ ਤਾਂ ਹਰ ਸ਼ਾਇਦ ਛੱਡਿਆ ਗਲਾਂ ਦੇ ਕੱਪੜੇ ਆ, ਇਹਨਾਂ ਨੂੰ ਜਾਣਦੇ। ਉਹ ਆਲੇ ਦੁਆਲੇ ਸਿੱਖ ਹੀ ਸਿੱਖ ਸੀ। ਅੱਛਾ। ਅਸੀਂ ਉਹਨਾਂ ਦੇ ਵਿੱਚੋਂ ਦੀ ਲੰਘ ਕੇ ਹਰਿਆਣੇ ਆ ਗਏ, ਜਿਹੜਾ ਬੱਚਾ ਲੁਧਿਆਣਾ ਦਾ ਉੱਥੇ ਰਾਣੇ ਸੀ। ਅੱਛਾ। ਸਾਡੀ ਬਰਾਦਰੀ ਦੇ ਉਹ ਬਹੁਤ ਮੋਟੇ ਸੀ। ਅੱਛਾ। ਇਹ ਤਾਂ ਸਾਡਾ ਉਹਨਾਂ ਨੂੰ ਵੋਟਾਂ ਲੈ ਕੇ ਦਿੰਦਾ ਹੁੰਦਾ ਸੀ। ਅੱਛਾ। ਅਸੀਂ ਫਿਰ ਉਹਨਾਂ ਕੋਲ ਰਹੇ ਮਹੀਨਾ ਰਾਸ਼ਨ ਪਾਣੀ ਸਾਨੂੰ ਦਿੰਦੇ ਰਹੇ। ਅੱਛਾ। ਫਿਰ ਉਹਨਾਂ ਨੇ ਕਰਾਈਆਂ ਬੱਸਾਂ ਕਰਾਈਆਂ। ਉਹਨਾਂ ਬੱਸਾਂ 'ਚ ਵੀ ਲਾਹੌਰ ਆ। ਅੱਛਾ। ਲਾਹੌਰੋਂ ਵੀ ਗੱਡੀ ਚੜ੍ਹ ਕੇ ਕਿਤੇ ਚਲਾ ਗਿਆ, ਕੋਈ ਕਿਤੇ ਚਲਾ ਗਿਆ, ਜਿੱਥੇ ਜੇ ਦਾਣਾ ਪਾਣੀ ਬਹਿ ਗਿਆ। ਅੱਛਾ। ਵੈਸੇ ਹੁਣ 73 ਬਾਅਦ 74 ਸਾਰੇ ਹੋ ਗਏ ਆ। ਹਾਂ। ਤੇ ਹੁਣ ਪਿੰਡ ਚੇਤੇ ਆਂਦਾ? ਹਾਂ, ਯਾਦ ਤਾਂ ਆਉਣੀ। ਉਹ ਤਾਂ ਯਾਦ ਆ ਕਿ ਮੈਨੂੰ ਤਾਂ ਯਾਦ ਆਉਣੀ ਆ। ਹਾਂ। ਦਿਲ ਕਰਦਾ ਜਾਣ ਨੂੰ? ਹਾਂ, ਦਿਲ ਤਾਂ ਕਰਦਾ ਪਰ ਨਹੀਂ, ਲੱਤਾਂ ਨਹੀਂ ਨਾ ਹੁਣ ਤੁਰਦੀਆਂ, ਜਾ ਨਹੀਂ ਨਾ ਸਕਦੇ। ਦੋ ਬੰਦੇ ਸਾਡੇ ਪਿੰਡ ਦੇ ਜਾਇਆ ਆ। ਹੋਇਆ ਆ। ਅੱਛਾ। ਉਹਨਾਂ ਨੇ ਮੈਨੂੰ ਦੱਸਿਆ ਨਕਸ਼ਾ ਲੈ, ਸਾਡੀਆਂ ਹਵੇਲੀਆਂ, ਦਰਖਤ, ਬੇਰੀਆਂ, ਉਹਨਾਂ ਨੇ ਕਿਹਾ ਤੈਨੂੰ ਦਿਖਾ ਲਈਆਂ ਉੱਦਾਂ ਹੀ। ਤੇ ਤੁਹਾਡੀ ਬਰਾਦਰੀ ਬੈਠੀ ਆ। ਅੱਛਾ। ਤੇ ਉਹਨਾਂ ਨੇ ਟੂਬਲ ਲਾ ਲਿਆ। ਅੱਛਾ। ਟੂਬਲ ਲਾ ਲਿਆ। ਅਸੀਂ ਖੂਹਾਂ ਦੇ ਕੰਮ ਕਰਦੇ ਸੀ, ਉਹਨਾਂ ਨੇ ਟੂਬਲ ਲਾਏ। ਉਹਦੇ ਪਿੰਡ ਵਾਸੀਆਂ ਨੂੰ ਕੋਈ ਸੁਨੇਹਾ ਦੇਣਾ, ਤੁਹਾਡਾ ਸੁਨੇਹਾ ਪਹੁੰਚਾ ਦਈਏ। ਹੁਣ ਤਾਂ ਸਾਡੇ ਜਿਹੜੇ ਬਰਾਦਰੀ ਸੁਨੇਹੇ ਵਾਲੇ ਸੀ ਉਹ ਤਾਂ ਬਹੁਤ ਹੋ ਗਏ। ਅੱਛਾ। ਹਾਂਜੀ। ਹੁਣ ਜਿਹੜੀ ਤੁਹਾਡੀ ਬਰਾਦਰੀ ਕੋਈ ਬਰਾਦਰੀ ਪਿੱਛੇ ਰਹਿੰਦਾ ਸੀ, ਰਹਿੰਦਾ ਹੁੰਦਾ। ਇੱਕ ਬੰਦਾ ਰਹਿੰਦਾ ਸੀ ਇੱਥੇ ਪੈਸੇ ਫਿਰ ਗਿਆ ਉਹ। ਅੱਛਾ। ਤੇ ਉਹ ਮੈਂ ਪਿੱਛੇ ਸੁਣਿਆ ਉਹ ਵੀ ਫੌਤ ਹੋ ਗਿਆ। ਵੈਸੇ ਖਾਬਾਂ ਖਿਆਲਾਂ 'ਚ ਗੇੜਾ ਲੱਗਦਾ? ਹਾਂ, ਲੱਗ ਹਟਿਆ ਪਹਿਲਾਂ ਲੱਗਦਾ ਸੀ। ਅੱਛਾ। ਪਹਿਲਾਂ ਬੜਾ ਯਾਦ ਆਉਂਦਾ ਸੀ। ਹਾਂ, ਅੰਬ ਬੜੇ ਸੀ ਸਾਡੇ। ਅੱਛਾ। ਅੰਬ ਨਾ ਬੇਤਦਾਰ ਸੀ। ਹਰ ਖੂਹ ਤੇ 4, 10, 5 ਬਸ ਅੰਬ ਲਾਏ ਸੀ। ਅੱਛਾ। ਅੱਛਾ, ਜੇ ਵੈਸੇ ਕੋਈ ਸਬਬ ਬਣ ਜਾਵੇ ਜੀ ਤੇ ਪਿੰਡ 'ਚ ਆਪਣਾ ਘਰ ਲੱਭ ਲਓ? ਪਿੰਡ ਲੱਭ ਲਵੇ ਨਾ ਤਾਂ ਫਿਰ ਘਰ ਤਾਂ ਲੱਭ ਸਕਦੇ। ਅੱਛਾ। ਹਾਂ। ਹੁਣ ਜਿੱਦਾਂ ਆਹ ਮਕਾਨ ਅਸੀਂ ਪਾ ਲਿਆ ਆ, ਇੱਦਾਂ ਹੀ ਉਹ ਇੱਕ ਬੰਦੇ ਨੇ ਮੈਨੂੰ ਦੱਸਿਆ ਫਿਰ ਕਿਹਾ, ਉਹਨੇ ਕਿਹਾ ਉਹ ਜਿਹੜੇ ਮਕਾਨ ਸੀ ਉਹ ਗੱਦੇ ਲਗਾ ਜਿਹੜੇ ਹੁਣ ਲੋਕ ਬੈਠੇ ਨਾ, ਉਹਨਾਂ ਨੇ ਪੱਕੇ ਕਿਸੇ ਨੇ ਪਾਏ ਆ, ਕਿਸੇ ਜਿਹੜੇ ਬੈਠੇ ਆ ਆਪਣੇ ਹਵੇਲੀਆਂ ਬਣਾਈਆਂ। ਅੱਗੇ ਅਸੀਂ ਖੂਹਾਂ ਦੀ ਖੇਤੀ ਕਰਦੇ ਸਾਲ, ਹੁਣ ਉਹਨਾਂ ਨੇ ਟੂਬਲ ਲਵਾਏ ਆ। ਅੱਛਾ। ਟੂਬਲਾਂ 'ਤੇ ਕੰਮ ਕਰਦੇ ਆ, ਬੜੀ ਫਸਲ ਹੋਈ। ਅੱਛਾ। ਵੇਲਾ ਕਿਹੜਾ ਚੰਗਾ ਸੀ? ਉਹ ਵੇਲਾ ਚੰਗਾ ਸੀ ਕਿ ਅੱਜ ਦਾ? ਉਹ ਵੇਲਾ ਚੰਗਾ, ਉਹ ਚੰਗਾ ਸੀ ਸਾਡੇ ਤੋਂ ਵਾਲਾ। ਅੱਛਾ। ਔਰ ਰਲਵੀਂ ਮਿਲਵਾ ਦੁਨੀਆ ਚੰਗੀ ਸੀ। ਹੁਣ ਕੀ ਹੋਇਆ? ਹੁਣ ਅਸੀਂ ਇੱਧਰ ਉੱਧਰ। ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹਾਂਜੀ। ਅੱਛਾ। ਤੇ ਅਸੀਂ ਕੋਈ 4 ਗੱਲਾਂ ਤੁਹਾਡੇ ਨਾਲ ਕਰਨ ਆਏ ਸੀ, ਪੁਰਾਣੀਆਂ ਸਾਂਝਾਂ ਬੜੀਆਂ। ਮਿਹਰਬਾਨੀ। ਹੁਣ ਤੁਸੀਂ ਇਹ ਦੱਸੋ ਵੀ ਤੁਹਾਡੀ ਸੇਵਾ ਕੀ? ਬੜੀ ਮਿਹਰਬਾਨੀ। ਨਹੀਂ ਸੇਵਾ। ਹਾਂਜੀ। ਲੋ ਜੀ, ਮੈਂ ਜਰਾ ਮਕਾਨਾ ਮੰਜਾ ਬੜਾ ਤਗੜਾ ਬਣਾਇਆ ਵਾ। ਇਹ ਬੰਦਾ ਜੀ ਪਹਿਲਵਾਨ ਪੈਂਦੇ ਰਹੇ ਆ ਬੰਦਾ, ਇਹ ਕੋ ਆ ਕੇ ਬੰਦੇ ਰਹਿੰਦੇ ਆ। ਇਹ ਦੁਕਾਨ ਪਾਈ ਆ। ਅੱਛਾ। ਤੇ ਮੰਜੇ ਦੇ ਉੱਤੇ ਆ ਕੇ ਬੰਦੇ, ਮੈਂ ਵੀ ਅੱਜ ਦੁਪਹਿਰ ਦਾ ਇੱਥੇ ਬੈਠਾ। ਅੱਛਾ। ਸਾਡੇ ਮੇਰੇ ਪੈਲੀਆਂ ਲੈ ਲਓ। ਅੱਛਾ, ਮੈਨੂੰ ਇਹ ਦੱਸੋ, ਇਹ ਪੱਕਿਆਂ ਦੇ ਵਸਿੰਦੇ ਘਰਾਂ ਦੇ ਇੱਥੋਂ ਜਿਹੜੇ ਉੱਠ ਕੇ ਗਏ ਆ ਨਾ, ਉਹਨਾਂ ਨੇ ਵੀ ਸਾਨੂੰ ਰਿਕਵੈਸਟ ਕੀਤੀ ਸੀ। ਅਸੀਂ ਉਹਨਾਂ ਨੂੰ ਲੱਭਣ ਆਏ ਸੀ, ਤੁਹਾਨੂੰ ਮੈਂ ਵੇਖਿਆ ਤੁਸੀਂ ਇੱਥੇ ਬੈਠੇ ਸੀ, ਮੈਂ ਕਿਹਾ ਚਲੋ 4 ਗੱਲਾਂ ਹੀ ਮਾਰ ਲਈਏ। ਉਹ ਆਏ ਸੀ ਇੱਥੇ। ਅੱਛਾ। ਇਹ ਮੁਰੱਬਾ ਜਿਹੜਾ ਨਾ ਹੁਣ ਸੂਬੇਦਾਰਾਂ ਦਾ ਵੱਜਦਾ ਸੀ। ਅੱਛਾ। ਤੇ ਉਹ ਸੂਬੇਦਾਰ ਜਿਹੜਾ ਸੀ ਉਹ ਤਾਂ ਹਿੰਦੁਸਤਾਨ ਸੀ, ਤੇ ਉਹਦਾ ਬੱਚਾ ਆਇਆ ਸੀ ਤੁਹਾਡੀ ਉਮਰ 'ਚ। ਅੱਛਾ। ਤੇ ਉਹ ਸੂਬੇਦਾਰ ਉਹਨੇ ਕਿਹਾ ਸਿੱਖ ਨੇ ਕਿ ਜਿਹੜੇ ਮੈਂ ਅੰਬਾਂ ਦੇ, ਅਮਰੂਦਾਂ ਦੇ ਬੂਟੇ ਲਾਏ ਸੀ ਨਾ, 2 ਪੈਲੀਆਂ 'ਚ ਬਾਗ ਲਾਇਆ ਸੀ, ਉਜਾੜ ਦਿੱਤਾ ਹੁਣ। ਅੱਛਾ। ਵੀ ਉਹਦੇ ਪੱਤੇ ਲੂ ਕੇ ਭਰੂ ਕੇ ਲੈ ਆਇਆ। ਉਹ ਆਏ ਥੇ ਆਹੋ, ਤੇ ਪੱਤੇ ਉਹਨਾਂ ਨੇ ਇੰਨੇ ਸਾਰੇ ਲੈ ਭਰੂ ਕੇ ਲੈ ਗਏ। ਅੱਛਾ। ਇੱਥੇ ਵਸਿੰਦਿਆਂ ਦੇ ਘਰ ਕਿਹੜੇ ਆ? ਉਹ ਇੱਕ ਤਾਂ ਅਲੀ ਸ਼ੇਰ ਸਿੱਧਾ। ਤੇਲੀ ਸੀ ਉਹ। ਅੱਛਾ। ਉਹ ਵਸਿੰਦੇ ਸੀ, ਉਹ ਮਰ ਗਿਆ। ਉਹਨਾਂ ਚ ਕੋਈ ਵੱਡਾ ਹੈਗਾ? ਹਾਂ, ਉਹਨਾਂ ਚੋਂ ਵੱਡਾ ਉਹਨੇ ਕੋਈ, ਉਹ ਸਾਰੇ ਹੀ ਮਰ ਗਏ। ਉਹਨਾਂ ਚੋਂ ਮੁੰਡਾ ਇੱਕ ਪੜ੍ਹਿਆ ਆ, ਕਾਸ਼ਫ ਉਹਦਾ ਨਾਂ ਆ, ਉਹ ਇਸ ਪਾਸੇ ਉਸ ਪਾਸੇ ਰਹਿੰਦੇ ਆ। ਅੱਛਾ। ਪਰ ਉਹ ਵੀ ਸੁਰ 'ਚ ਨਿਆਣਾ ਸੀ, ਬਾਬਾ ਸੀ ਉਹ। ਇੱਕ ਉਹ ਤਾਂ ਬੜਾ ਆ, ਮੂਲਾ ਉਹਦਾ ਨਾਂ, ਉਹਦੇ ਭਰਾ ਦਾ। ਉਹ ਵੀ ਆ, ਉਹ ਹੈਗਾ। ਚਲੋ ਜੀ, ਉਹਨਾਂ ਨਾਲ ਲੱਭਦੇ ਆ। ਤੇ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। 4 ਗੱਲਾਂ ਤੁਹਾਡੇ ਨਾਲ ਪੁਰਾਣੀਆਂ ਸਾਂਝਾਂ ਜਿਹੜੀਆਂ ਸੀ ਉਹ ਕੀਤੀਆਂ। ਚਲੋ ਜੀ, ਆਪਾਂ ਆਏ ਸੀ ਪੱਕਾ ਆਨਾ ਪਿੰਡ, ਬਜ਼ੁਰਗਾਂ ਨਾਲ ਕੀਤੀ ਗੱਲਬਾਤ। ਤੁਹਾਨੂੰ ਪਤਾ ਜੀ, ਇੱਥੇ ਆ ਕੇ ਆਪਾਂ ਕੋਸ਼ਿਸ਼ ਕਰੀਦੀ ਹੈ ਪਿੰਡ ਜਾ ਕੇ ਪੁਰਾਣੀਆਂ ਜਿਹੜੀਆਂ ਸਾਡੀਆਂ ਸਾਂਝਾਂ ਨੇ ਉਹਨਾਂ ਬਾਰੇ ਗੱਲਬਾਤ ਕਰੀਦੀ। ਕੋਸ਼ਿਸ਼ ਸਿਰਫ ਇਹੀ ਹੈ ਕਿ ਦੋਵਾਂ ਪੰਜਾਬਾਂ ਦੀ ਜਿਹੜੀ ਪੁਰਾਣੀ ਸਾਂਝ, ਪ੍ਰੇਮ ਹੈ, ਉਹ ਪਿਆਰ ਹੈ ਪੁਰਾਣਾ, ਉਹਦੇ 'ਤੇ ਗੱਲਬਾਤ ਕਰੀਦੀ ਹੈ, ਤਾਂ ਕਿ ਆਉਣ ਵਾਲੀ ਜਿਹੜੀ ਪੀੜ੍ਹੀ ਹੈ, ਦੋਵਾਂ ਪਾਸੇ ਜਿਹੜੇ ਸਾਡੀ ਨਵੀਂ ਮੁੰਡੀਰ ਹੈ,
ਉਹਨਾਂ ਤੱਕ ਗੱਲਬਾਤ ਪਹੁੰਚਾਈਏ ਕਿ ਸਾਡਾ ਪੁਰਾਣਾ ਵਸੇਬ ਕਿੱਦਾਂ ਦੀ ਸੀ, ਸਾਡਾ ਰਹਿਣ ਸਹਿਣ ਕਿੱਦਾਂ ਦਾ ਸੀ, ਔਰ ਇਸ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਨੇ ਆਪ ਜੀ ਦੇ ਰੂਬਰੂ ਪੇਸ਼ ਕਰਦੇ ਰਵਾਂਗੇ। ਮਿਲਦੇ ਹਾਂ ਕਿਸੇ ਹੋਰ ਥਾਂ ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰੱਖੇ।